ਪੰਜਾਬੀ ਦੀ ਬਹੁਤ ਚਰਚਿਤ ਕਹਾਣੀਕਾਰਾ ਵੀਨਾ ਵਰਮਾ ਜੀ, ਜਿਨ੍ਹਾਂ ਨੇ ਮੁੱਲ ਦੀ ਤੀਵੀਂ, ਫਿਰੰਗੀਆਂ ਦੀ ਨੌਂ, ਜੋਗੀਆਂ ਦੀ ਧੀ ਵਰਗੇ 3 ਕਹਾਣੀ ਸੰਗ੍ਰਹਿ ਲਿਖੇ। ਤੇ ਪੇਸ਼ ਹੈ ਵੀਨਾ ਵਰਮਾ ਜੀ ਨਾਲ ਕੀਤੀ ਗਈ ਇਹ ਇੰਟਰਵਿਊ। ਜਦੋਂ ਦੇ ਤੇਰੇ ਇਸ਼ਕ ਚੋਂ ਨਾਕਾਮ ਹੋਏ ਹਾਂ, ਬੜੇ ਮਸ਼ਹੂਰ ਹੋਏ ਹਾਂ, ਬੜੇ ਬਦਨਾਮ ਹੋਏ ਹਾਂ। ਸ਼ੇਰ ਦੀ ਦਾਦ ਵੀ ਕਬੂਲਦਾ ਹਾਂ, ਸ਼ੇਰ ਦਾਦ ਦੇਣ ਲਈ ਸ਼ੁਕਰੀਆ, ਪਰ ਸ਼ੇਰ ਮੇਰਾ ਨਹੀਂ ਹੈ, ਸ਼ੇਰ ਕਿਸ ਦਾ ਹੈ ਇਹ ਵੀ ਦੱਸਾਂਗੇ। ਪਰ ਉਸ ਤੋਂ ਪਹਿਲਾਂ ਚੰਦ ਹੋਰ ਸ਼ੇਰ। ਚਾਹ ਹੈ, ਉਮੰਗ ਹੈ, ਹਵਸ ਹੈ, ਪਲੰਗ ਹੈ, ਕੋਈ ਸੌਣ ਵਾਲਾ ਨਹੀਂ। ਰੂਪ ਹੈ, ਰੰਗ ਹੈ, ਮਾਸ ਹੈ, ਅੰਗ ਹੈ, ਕੋਈ ਭੋਗਣ ਵਾਲਾ ਨਹੀਂ। ਤੇ ਇੱਕ ਸ਼ੇਰ ਹੋਰ ਜੇ ਚੰਗਾ ਲੱਗੇ ਤਾਂ। ਉੱਡ ਜਾਵਾਂ ਮੈਂ ਅੱਜ ਅਸਮਾਨੀ, ਜੇ ਕੋਈ ਮੇਰੇ ਖੰਭ ਮੋੜ ਦੇ। ਇਹ ਸਾਰੇ ਸ਼ੇਰ ਕਿਸ ਦੇ ਹਨ ਤੇ ਉਹ ਕਿਸ ਗੱਲ ਲਈ ਮਸ਼ਹੂਰ ਹਨ ਤੇ ਕਿਸ ਗੱਲ ਲਈ ਅੱਜ ਲਿਆ ਜਾ ਰਿਹਾ ਹੈ ਉਹਨਾਂ ਦਾ ਇਹ ਇੰਟਰਵਿਊ, ਕਿਸ ਗੱਲ ਲਈ ਉਹਨਾਂ ਨਾਲ ਇਹ ਮੁਲਾਕਾਤ ਕੀਤੀ ਜਾ ਰਹੀ ਹੈ, ਇਹ ਸਾਰੀਆਂ ਗੱਲਾਂ ਅਸੀਂ ਕਰਾਂਗੇ। ਤੇ ਸਾਡੇ ਇਹ ਸ਼ੇਰ ਕਹਿਣ ਵਾਲੇ ਤੇ ਉਹ ਕਿਸ ਗੱਲ ਲਈ ਮਸ਼ਹੂਰ ਹਨ, ਇਹ ਸਾਰੇ ਵੇਰਵੇ ਦੇਣ ਲਈ, ਉਹਨਾਂ ਦੇ ਮੂੰਹੋਂ ਸੁਣਨ ਲਈ ਮੈਂ ਤੁਹਾਨੂੰ ਦੱਸਾਂ ਕਿ ਅੱਜ ਸਾਡੇ ਮਹਿਮਾਨ ਨੇ ਪੰਜਾਬੀ ਦੇ ਮਸ਼ਹੂਰ ਮਾਰੂਫ ਕਹਾਣੀਕਾਰਾ ਵੀਨਾ ਵਰਮਾ ਜੀ। ਵੀਨਾ ਵਰਮਾ ਜੀ, ਤੁਹਾਡਾ ਸਵਾਗਤ। ਸਭ ਤੋਂ ਪਹਿਲਾਂ ਮੈਨੂੰ ਤਾਂ ਹੈਰਾਨੀ ਬੜੀ ਹੋਈ ਹੈ ਕਿ ਤੁਸੀਂ ਇੰਨੀਆਂ ਮਸ਼ਹੂਰ 3 ਕਿਤਾਬਾਂ ਕਹਾਣੀਆਂ ਦੀਆਂ ਦੇ ਕੇ ਤੇ ਤੁਸੀਂ ਹੁਣ ਕਵਿਤਾਵਾਂ ਵੀ ਲਿਖਣ ਲੱਗ ਪਏ ਹੋ। ਤੇ ਇਹ ਵੀ ਕੱਲ੍ਹ ਨੂੰ ਪਤਾ ਨਹੀਂ ਹੈਗਾ ਕਿ ਕੱਲ੍ਹ ਨੂੰ ਤੁਸੀਂ ਨਾਟਕ ਲਿਖਣ ਲੱਗ ਜਾਓ ਤੇ ਜਾਂ ਕੋਈ ਹੋਰ ਸਿਨਫ ਵੀ ਅਪਣਾ ਲਵੋ ਔਰ ਉਹਦੇ ਵਿੱਚ ਵੀ ਸਿਰਾ ਲਾ ਦਿਓ। ਅਸੀਂ ਤੁਹਾਡੀਆਂ ਹੁਣ ਤੱਕ 3 ਕਿਤਾਬਾਂ ਮੁੱਲ ਦੀ ਤੀਵੀਂ, ਫਿਰੰਗੀਆਂ ਦੀ ਨੂੰਹ ਤੇ ਜੋਗੀਆਂ ਦੀ ਧੀ ਪੜ੍ਹੀ ਹੈ। ਤੇ ਅੱਜ ਹੀ ਮੈਨੂੰ ਤੁਹਾਡੇ ਤੋਂ ਪਤਾ ਲੱਗਿਆ ਕਿ ਜੀ ਕਰਦਾ ਨਾਂ ਦਾ ਤੁਹਾਡਾ ਕਾਵਿ ਸੰਗ੍ਰਹਿ ਵੀ ਆਇਆ, ਜਿਹਦੇ ਵਿੱਚੋਂ ਇਹ 17 ਮੈਂ ਹੁਣੇ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਵੀਨਾ ਜੀ, ਤੁਸੀਂ ਸ਼ਾਇਰ ਵਧੀਆ ਹੋ ਗਏ ਹੋ, ਕਹਾਣੀਕਾਰ? ਮੈਨੂੰ ਲੱਗਦਾ ਮੈਂ ਦੋਵੇਂ ਵਧੀਆ। ਪਹਿਲਾਂ ਤਾਂ ਮੈਂ ਖੈਰ ਨਮਸਕਾਰ ਕਰਨਾ ਚਾਹੁੰਦੀ ਹਾਂ ਤੁਹਾਨੂੰ ਸਾਰਿਆਂ ਨੂੰ। ਹਾਂਜੀ, ਤੇ ਕਬੂਲ। ਹਾਂਜੀ, ਤੇ ਕਹਾਣੀ ਕਵਿਤਾ ਇੱਕੋ ਹੀ ਗੱਲ ਹੈ, ਡਿਫਰੈਂਟ ਫਾਰਮਸ ਨੇ ਸੈਲਫ ਐਕਸਪ੍ਰੈਸ਼ਨ ਦੀਆਂ, ਜਾਂ ਜੋ ਸਾਡੇ ਆਸੇ ਪਾਸੇ ਵਰਤਾਰਾ ਵਰਤ ਰਿਹਾ ਹੈ ਨਾ। ਪਰ ਮੈਨੂੰ ਲੱਗਦਾ ਕਿ ਮੈਂ ਦੋਵਾਂ ਦੇ ਵਿੱਚ, ਮੇਰੇ ਪੱਖੋਂ ਮੈਂ ਸਮਝਦੀ ਹਾਂ ਕਿ ਠੀਕ ਹਾਂ। ਇਹ ਡਿਪੈਂਡ ਕਰਦਾ ਕਿ ਪਾਠਕ ਤੁਹਾਨੂੰ ਕਿਸ ਰੂਪ 'ਚ ਪਸੰਦ ਕਰਦੇ ਨੇ। ਠੀਕ ਹੈ ਜੀ। ਹਾਂਜੀ, ਪਰ ਪਹਿਲਾਂ ਤਾਂ ਤੁਸੀਂ ਕਹਾਣੀ ਲਿਖਣੀ ਸ਼ੁਰੂ ਕੀਤੀ ਹੈ, ਕਿ ਕਹਾਣੀ ਬਾਰੇ ਜ਼ਿਆਦਾ ਯਕੀਨ ਸੀਗਾ ਕਿ ਮੈਂ ਕਹਾਣੀ ਜ਼ਿਆਦਾ ਅੱਛੇ ਢੰਗ ਨਾਲ ਕਹਿ ਸਕਦਾ? ਨਹੀਂ, ਨਾਲ ਨਾਲ ਚੱਲਦੀ ਰਹੀ ਹੈ ਕਹਾਣੀ ਤੇ ਕਵਿਤਾ। ਅਸਲ 'ਚ ਪਹਿਲਾਂ ਕਵਿਤਾ ਤੋਂ ਸ਼ੁਰੂ, ਬਚਪਨ ਤੋਂ ਕੰਮ ਸ਼ੁਰੂ ਹੋਇਆ ਸੀ। ਪਰ ਕਿਤਾਬਾਂ 3 ਪਹਿਲੀਆਂ ਕਹਾਣੀਆਂ ਦੀਆਂ ਆਈਆਂ, ਕਵਿਤਾ ਮੇਰੀ ਛਪਦੀ ਰਹੀ ਹੈ। ਹਾਂ, ਉਹ ਇਹ ਸਾਰਾ ਪਿਛਲੇ 15-16 ਸਾਲ ਦਾ ਗੁਬਗੁਬਾਰ ਹੈ, ਜਾਂ ਸਮਝ ਲਓ ਮੇਰੀ ਸ਼ਾਇਰੀ ਹੈ ਨਾ। ਇਹ ਛਪਦੀ ਰਹੀ ਹੈ ਅਖਬਾਰਾਂ 'ਚ, ਰਸਾਲਿਆਂ ਦੇ ਵਿੱਚ। ਪਰ ਕਵਿਤਾ ਕਿਤਾਬ ਦੇ ਰੂਪ 'ਚ ਹੁਣ ਆਈ ਹੈ। ਮੈਂ ਥੋੜ੍ਹਾ ਟਾਈਮ ਲੈਂਦੀ ਹਾਂ ਕਿਤਾਬ ਛਪਣ 'ਚ। ਇਸ ਤੋਂ ਪਹਿਲਾਂ ਕਿ ਤੁਹਾਡੀ ਪਹਿਲੀ ਕਹਾਣੀ ਦੀ ਗੱਲ ਕਰੀਏ, ਕਹਾਣੀ ਕਿੱਦਾਂ ਫੁਰੀ? ਹਾਂਜੀ, ਕਿੱਦਾਂ ਉਹ ਤੁਸੀਂ ਗੁੰਦੀ, ਕਿੱਦਾਂ ਲਿਖੀ? ਹਾਂਜੀ, ਕਿੱਦਾਂ ਉਹ 'ਚ ਕੱਟ ਵੱਢ ਕੀਤੀ? ਠੀਕ ਹੈ। ਵੀਨਾ ਵਰਮਾ ਖੱਤਰੀਆਂ ਦੀ ਧੀ ਹੈ, ਪਰ ਲਿਖਦੀ ਜੱਟੀਆਂ ਵਾਂਗ ਹੈ। ਹਾਂਜੀ, ਬਲਵੰਤ ਗਾਰਗੀ ਨੇ ਕਿਹਾ ਤੁਹਾਡੀ ਕਿਤਾਬ ਦੇ ਮੁਖਬੰਦ ਵਿੱਚ। ਹਾਂਜੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਨੇ ਦਰੁਸਤ ਲਿਖਿਆ ਕਿ ਇਹ ਅਤਕਥਨੀ ਹੈ? ਨਹੀਂ, ਠੀਕ ਹੈ, ਉਹਨਾਂ ਨੇ ਸਹੀ ਕਿਹਾ। ਕਿਉਂਕਿ ਮੇਰਾ ਲਿਖਣ ਦਾ ਸਟਾਈਲ ਹੈ ਠਾਸੋਟਾ, ਹੈ ਨਾ। ਮੈਂ ਮਤਲਬ ਕਦੇ ਛੁਪਾ ਕੇ ਨਹੀਂ ਲਿਖਿਆ, ਪਰਦੇਦਾਰੀ ਨਹੀਂ ਕੀਤੀ। ਠੀਕ ਹੈ, ਥੋੜ੍ਹਾ ਜਿਹਾ ਰੱਖਣਾ ਪੈਂਦਾ, ਪਰ ਜੇ ਮੈਂ ਸੱਚ ਨੂੰ ਨਹੀਂ ਛੁਪਾਇਆ, ਜਿਵੇਂ ਆਪਣੇ ਜੱਟ ਹੁੰਦੇ ਨੇ ਨਾ, ਖੁੱਲ੍ਹੇ ਡੁੱਲੇ ਦਵੰਗ, ਮੇਰੀ ਲੇਖਣੀ ਦੇ ਵਿੱਚ ਉਹ ਹੈਗਾ। ਮੈਂ ਪੰਜਾਬ ਦੀਆਂ, ਬਠਿੰਡੇ ਦੀਆਂ, ਨੈਚੁਰਲੀ ਜੱਟ ਖੱਤਰੀ, ਮੈਨੂੰ ਤਾਂ ਕੋਈ ਖੈਰ ਜਾਤ ਪਾਤ 'ਚ ਮੈਂ ਵਿਸ਼ਵਾਸ ਨਹੀਂ ਰੱਖਦੀ। ਜਿਹੜੇ ਪੰਜਾਬੀ ਆ ਅਸੀਂ, ਮੇਰਾ ਸਟਾਈਲ ਪੰਜਾਬੀ ਆ, ਓਪਨ। ਉਹਨਾਂ ਨੇ ਸਹੀ ਲਿਖਿਆ ਸੀਗਾ ਇਹ, ਐਂਡ ਆਈ ਲਾਈਕਡ ਇਟ। ਹਾਂਜੀ, ਤੁਹਾਡੀਆਂ ਕਹਾਣੀਆਂ ਸੈਕਸ ਨਾਲ ਭਰਪੂਰ ਹੁੰਦੀਆਂ ਹਨ, ਤੁਹਾਡੀਆਂ ਕਹਾਣੀਆਂ ਵਿੱਚ ਨੰਗੇਜ ਹੁੰਦਾ ਹੈ, ਤੁਹਾਡੀਆਂ ਕਹਾਣੀਆਂ ਵਿੱਚ ਪਾਤਰ ਬੇਪਰਦ ਹੁੰਦੇ ਹਨ। ਇਹ ਮੈਂ ਨਹੀਂ ਕਹਿ ਰਿਹਾ, ਲੋਕ ਕਹਿੰਦੇ ਨੇ ਤੁਹਾਡੇ ਬਾਰੇ। ਹਾਂਜੀ, ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ? ਨਹੀਂ, ਦੇਖੋ, ਹੁਣ ਜਿੱਦਾਂ ਐਗਜ਼ੈਜਰੇਟ ਕਰਕੇ ਗੱਲ ਕਹਿਣੀ, ਪਾਤਰ ਹੁੰਦੇ ਨੇ। ਗਾਰਗੀ ਦੀ ਤੁਸੀਂ ਗੱਲ ਛੇੜੀ। ਗਾਰਗੀ ਨੇ ਮੇਰੀ ਪਹਿਲੀ ਕਿਤਾਬ ਦੇ ਵਿੱਚ ਲਿਖਿਆ ਸੀਗਾ ਮੁਖਬੰਦ ਦੇ ਵਿੱਚ ਕਿ ਸੈਕਸ ਨਾਲ ਲਵਰੇਜ ਕਹਾਣੀਆਂ, ਮੈਂ ਕਹਿਣ ਵਾਲਾ ਜੀ। ਹਾਂਜੀ, ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ, ਮੈਂ ਮਿਲੀ ਨਹੀਂ ਸੀ ਕਦੇ। ਉਹਨਾਂ ਨੇ ਮੇਰੀ ਕਿਤਾਬ ਦੇ ਬਾਰੇ ਲਿਖਿਆ। ਮੈਂ ਕਿਹਾ, ਗਾਰਗੀ ਸਾਹਿਬ, ਇਹ ਤੁਸੀਂ ਕੀ ਕੀਤਾ? ਮੇਰੇ ਤਾਂ ਪਹਿਲਾਂ ਇਲਜ਼ਾਮ ਲੱਗਦਾ ਹੈ। ਕਹਿੰਦੇ, ਵੀਨਾ, ਦਿਸ ਇਜ਼ ਯੋਰ ਪ੍ਰਾਈਡ। ਇਹ ਲੋਕ 100 ਸਾਲ ਬਾਅਦ ਸਮਝਣਗੇ ਤੂੰ ਕੀ ਕਹਿ ਰਹੀ ਹੈ। ਤੋ ਮੈਨੂੰ ਲੱਗਦਾ ਵੀ ਉਹਨਾਂ ਲੋਕਾਂ ਦੀ ਸੋਚ 100 ਸਾਲ ਪਿੱਛੇ ਹੈ। ਜਿਹੜੇ ਸਮਾਜ 'ਚ ਅਸੀਂ ਅੱਜ ਰਹਿ ਰਹੇ ਹਾਂ, ਕੋਈ ਸੈਕਸ ਐਡੀ ਵੱਡੀ ਗੱਲ ਨਹੀਂ ਹੈ। ਸੈਕਸ ਐਜੂਕੇਸ਼ਨ ਦਾ ਬੱਚਿਆਂ ਨੂੰ ਸਾਡੇ ਸਕੂਲਾਂ 'ਚ ਦਿੱਤੀ ਜਾ ਰਹੀ ਹੈ। ਸੈਕਸ ਇੱਕ ਜੀਵਨ ਦਾ ਨੋਰਮਲ ਜਿੱਦਾਂ ਵਰਤਾਰਾ, ਪਾਰਟ ਆਫ ਲਾਈਫ ਬਣ ਕੇ। ਇਹ ਨਹੀਂ ਕਿ ਮੈਂ ਸੈਕਸ ਐਜੂਕੇਸ਼ਨ ਦੇ ਰਹੀ ਹਾਂ ਲੋਕਾਂ ਨੂੰ, ਕੋਈ ਸੇਜ ਸਾਂਝ ਕਰਵਾ ਰਹੀ ਹਾਂ। ਐਜ਼ ਅ ਹਿਊਮਨ ਬੀਇੰਗ, ਇਹ ਵੀ ਸਾਡੀ ਇੱਕ ਜ਼ਰੂਰਤ ਹੈ, ਸਾਡੀ ਲੋੜ ਹੈ, ਸਾਡੀ ਭੁੱਖ ਹੈ, ਜੋ ਕਿ ਮੇਨ ਪਾਰਟ ਆਫ ਲਾਈਫ ਹੈ। ਸਿਰਜਣਾ ਸ਼ੁਰੂ ਸੈਕਸ ਤੋਂ ਹੁੰਦੀ ਹੈ ਨਾ।
ਮੈਨੂੰ ਨਹੀਂ ਲੱਗਦਾ ਹੈਗਾ। ਲੋਕਾਂ ਨੂੰ ਲੱਗਦਾ, ਕਈ ਵਾਰੀ ਮੈਨੂੰ ਲੋਕ ਕਹਿੰਦੇ ਨੇ ਕੋਈ ਇਹੋ ਜਿਹੀ ਕਹਾਣੀ ਤੁਹਾਡੀ ਹੈ ਜਿਹੜੀ ਜੇ ਸੈਕਸ ਨਾ ਹੋਵੇ। ਮੈਂ ਕਿਹਾ ਤੁਹਾਨੂੰ ਸੈਕਸ ਨਜ਼ਰ ਆਉਂਦਾ, ਮੇਰੀ ਕਿਸੇ ਕਹਾਣੀ 'ਚ ਵੀ ਸੈਕਸ ਨਹੀਂ ਹੈ। ਇਹ ਗੱਲ ਮੈਂ ਕਹਿਣ ਵਾਲਾ ਸੀ ਕਿ ਸੈਕਸ ਨਾਲ ਲਬਰੇਜ਼ ਕਹਾਣੀਆਂ ਵੀਨਾ ਵਰਮਾ ਦੀਆਂ ਹਾਂਜੀ ਸਮਾਜ ਦਾ ਪਾਜ ਖੋਲ੍ਹਦੀਆਂ ਹਨ, ਵੀ ਬਲਵੰਤ ਗਾਰਗੀ ਨੇ ਕਿਹਾ। ਹਾਂਜੀ ਪਰ ਨਾਲ ਹੀ ਗਾਰਗੀ ਨੇ ਇਹ ਵੀ ਕਿਹਾ ਹੈ ਕਿ ਜਾਤੀ ਤਜਰਬਾ ਥਾਂ ਥਾਂ ਝਲਕਦਾ ਹੈ। ਮੈਂ ਨਹੀਂ, ਇਹ ਵੀ ਗਾਰਗੀ ਨੇ ਕਿਹਾ ਹੈ। ਹਾਂਜੀ ਤੁਸੀਂ ਇਹਦੇ ਬਾਰੇ ਕੀ ਕਹੋਗੇ? ਇਹਨੂੰ ਕੰਟਰਾਡਿਕਟ ਕਰਦੇ ਹੋ ਕਿ ਸੱਚੀ ਮੁੱਚੀ ਨਹੀਂ। ਤੁਸੀਂ ਹਮਾਇਤ ਕਰਦੇ ਹੋ ਕਿ ਗੱਲ ਸਹੀ ਹੈ ਕਿ ਤੁਹਾਡਾ ਜਾਤੀ ਤਜਰਬਾ ਵੀ ਇਹਦੇ ਵਿੱਚ ਹੈ? ਇਹਦਾ ਕਾਰਨ देखो गैर ਤੁਹਾਡੇ ਬਾਪਰੇ वो क्या जाने पीड़ पर आई जिसके पैर ना फटी ब्याई है ना। जे ਤੁਹਾਡੇ ਆਪਣੇ ਤੁਸੀਂ ਕੁਝ ਦੇਖੋਗੇ ਮਹਿਸੂਸ ਕਰੋਗੇ, ਜਿਵੇਂ ਸਾਹਿਰ ਨੇ ਕਿਹਾ हम पाएंगे देंगे वही जो पाएंगे जिंदगी से, है ना। ਜੋ ਅਸੀਂ ਐਕਸਪੀਰੀਅੰਸ ਕਰਦੇ ਹਾਂ ਅਸ਼ਕੋਂ ਮੇਂ ਜੋ ਪਾਇਆ ਹੈ ਗੀਤੋਂ ਮੇਂ ਵੇਖੀ ਹੈ। ਹਾਂਜੀ, ਤੋਂ ਜੋ ਸਾਡੇ ਅੰਦਰ ਅਸੀਂ ਦੇਖਦੇ ਹਾਂ, ਅਸੀਂ ਉਹਨੂੰ ਮਹਿਸੂਸ ਕਰਦੇ ਹਾਂ ਨੈਚੁਰਲੀ। ਫਿਰ ਤੁਹਾਡੇ 'ਚ ਛੇਵੀਂ ਜਿਹੜੀ ਰਗ ਜਾਂ ਤੀਜੀ ਅੱਖ ਸਮਝ ਲਓ, ਤੁਸੀਂ ਦੂਜਿਆਂ ਦੇ ਦਰਦ ਨੂੰ ਵੀ ਫਿਰ ਆਪਣਾ ਦਰਦ ਸਮਝ ਕੇ ਦੇ ਮਹਿਸੂਸ ਕਰਦੇ ਹੋ। ਉਹਦੇ 'ਚ ਆਪਣੇ ਐਕਸਪੀਰੀਅੰਸ ਤਾਂ ਹੁੰਦੇ ਹੀ ਹੁੰਦੇ ਨੇ। ਜੇ ਵੀਨਾ ਵਰਮਾ ਬਰਤਾਨੀਆ 'ਚ ਨਾ ਗਈ ਹੁੰਦੀ ਹਾਂਜੀ ਤੇ ਹਿੰਦੁਸਤਾਨ 'ਚ, ਜਿਵੇਂ ਹੁਣੀ ਤੁਸੀਂ ਆਪਣੇ ਸ਼ਹਿਰ ਦਾ ਨਾਮ ਦੱਸਿਆ ਬੁਢਲਾਡਾ, ਬੁਢਲਾਡਾ, ਹਾਂਜੀ ਤੇ ਬੁਢਲਾਡੇ ਵਿੱਚ ਵੀਨਾ ਨੂੰ ਰਹਿ ਕੇ ਕਹਾਣੀਆਂ ਲਿਖਣੀਆਂ ਪੈਂਦੀਆਂ ਤੇ ਇਹ ਕਹਾਣੀਆਂ ਦਾ ਰਿਐਕਸ਼ਨ ਬੁਢਲਾਡਾ ਵਿੱਚ ਹੀ ਬਰਦਾਸ਼ਤ ਕਰਨਾ ਪੈਂਦਾ ਜਾਂ ਉਹਦਾ ਜਵਾਬ ਦੇਣੇ ਪੈਂਦੇ ਹੁੰਦੇ। ਕੀ ਇੰਗਲੈਂਡ ਜਾਏ ਬਗੈਰ ਬੁਢਲਾਡਾ 'ਚ ਰਹਿ ਕੇ ਕਹਾਣੀਆਂ ਲਿਖਣਾ ਸੰਭਵ ਸੀ? ਨਹੀਂ, ਇੱਕ ਜ਼ਿੰਦਗੀ ਦੇ ਸਫ਼ਰ 'ਚੋਂ ਨਿਕਲੀਆਂ ਹੋਈਆਂ ਕਹਾਣੀਆਂ ਨੇ। ਜਿਹੜਾ ਮੇਰੀ ਲਾਈਫ ਟਰੈਵਲਿੰਗ ਹੋਈ ਹੈ ਨਾ, ਇਮੋਸ਼ਨਲ ਟਰੈਵਲਿੰਗ ਜਿਹੜੀ ਮੇਰੀ ਜਰਨੀ ਹੈ ਉਹਦੀ ਹੈ। ਬੁਢਲਾਡੇ ਬੈਠ ਕੇ ਤਾਂ ਸ਼ਾਇਦ ਮੈਂ ਜਿਹੜੀ ਮੈਂ ਪਹਿਲੇ ਛੋਟੀਆਂ ਮੋਟੀਆਂ ਲਿਖਦੀ ਸੀ ਤੇ ਘਰ ਦੇ ਉਹ ਵੀ ਅਲਾਉਡ ਨਹੀਂ ਕਰਦੇ ਸੀ। ਛੋਟੀਆਂ ਮੋਟੀਆਂ ਕਈ ਕਹਾਣੀਆਂ ਨੇ, ਜਿਵੇਂ ਬਬੀ ਹਿਦਾਲ ਨਾ ਆਪਣਾ ਛੋਟੀਆਂ ਮੋਟੀਆਂ ਜਿਹੜੀਆਂ ਇੰਗਲੈਂਡ ਆਉਣ ਤੋਂ ਪਹਿਲਾਂ ਦੀਆਂ ਜਿਹੜੀਆਂ ਕਹਾਣੀਆਂ ਨੇ, ਪਰਿਵਾਰਕ ਛੋਟੀਆਂ ਮੋਟੀਆਂ ਕਹਾਣੀਆਂ ਨੇਗੀਆਂ ਜਿਹੜੀਆਂ ਇੱਥੇ ਆ ਕੇ ਐਕਸਪੀਰੀਅੰਸ ਜਾਗੇ ਨੇ ਨਾ। ਚਿਣਗਤਾ ਸੀ ਉਹ ਲਾਂਬੂ ਜਿਹੜਾ ਇੱਥੇ ਆ ਕੇ ਬਣਿਆ ਨਾ, ਉਹ ਉੱਥੇ ਕਿੱਦਾਂ ਹੋ ਸਕਦਾ ਸੀ? ਉੱਥੇ ਤਾਂ ਐਟਮੋਸਫੇਅਰ ਹੀ ਨਹੀਂ ਸੀਗਾ। ਇੱਕ ਸਵਾਲ ਮੈਂ ਤੁਹਾਨੂੰ ਕਰਨਾ ਨਹੀਂ ਸੀ, ਹਾਂਜੀ ਤੁਸੀਂ ਆਪ ਹੀ ਮੈਨੂੰ ਕਰਨ ਲਈ ਉਕਸਾ ਦਿੱਤਾ। ਇਹ ਕਹਾਣੀਆਂ ਲਿਖਣ ਲਈ, ਇਸ ਤਰ੍ਹਾਂ ਦੀ ਲੇਖਕਾ ਬਣਨ ਲਈ, ਇਹ ਸੱਚ ਉਗਲਣ ਲਈ ਜਿਸ ਸਟੇਜ ਤੋਂ ਇੰਗਲੈਂਡ ਜਾਣ ਤੋਂ ਪਹਿਲਾਂ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਿਹਾ, ਕਿਸ ਤਰ੍ਹਾਂ ਦੇ ਝਗੜੇ ਹੁੰਦੇ ਰਹੇ? ਕਿਤਾਬਾਂ ਸਾੜਨ ਦੀਆਂ ਗੱਲਾਂ ਵੀ, ਜਾਂ ਕਾਪੀਆਂ ਸਾੜਨ ਦੀਆਂ, ਜਾਂ ਕਹਾਣੀਆਂ ਸਾੜਨ ਦੀਆਂ ਗੱਲਾਂ ਵੀ ਹੋਈਆਂ ਹੋਣਗੀਆਂ। ਕੁਛ ਉਸ ਸਮੇਂ ਬਾਰੇ ਦੱਸੋ। ਫੈਮਿਲੀ ਸਾਡੇ ਲਿਟਰੇਰੀ ਐਟਮੋਸਫੇਅਰ ਸੀ। ਸਾਰੇ ਰਸਾਲੇ ਸਾਡੇ ਘਰ ਹਿੰਦੀ ਪੰਜਾਬੀ ਦੇ ਆਉਂਦੇ ਹੁੰਦੇ ਸੀ। ਸਾਡਾ ਐਜੂਕੇਟਡ ਫੈਮਿਲੀ ਹੈ, ਕੋਈ ਐਸੀ ਗੱਲ ਨਹੀਂ ਸੀ। ਪਰ ਜਿਸ ਹਿਸਾਬ ਦਾ ਮੈਂ ਇੱਥੇ ਆ ਕੇ ਲਿਖਿਆ ਇਹ ਅਲਾਉਡ ਨਹੀਂ ਸੀ। ਥੋੜੀ ਮੋਟੀ ਸ਼ਾਇਰੀ ਸੀਗੀ ਤੇ ਮੈਂ ਲਿਖੀ ਸੀ, ਤਾਂ ਇੱਕ ਦੋ ਮੈਂ ਰੋਮਾਂਟਿਕ ਕਹਾਣੀਆਂ ਲਿਖੀਆਂ ਤਾਂ ਬ੍ਰਦਰ ਨੂੰ ਪਸੰਦ ਨਹੀਂ ਆਈਆਂ ਸੀਗੀਆਂ। ਉਹ ਕਹਿੰਦੇ ਮੈਂ ਤਾਂ ਚਾਹੁੰਦਾ ਤੂੰ ਡਾਕਟਰ ਬਣ, ਇੰਜੀਨੀਅਰ ਬਣ, ਤੂੰ ਕਿਹੜੇ ਕੰਮਾਂ 'ਚ ਪੈ ਗਈ ਹੈ ਨਾ। ਐਸੇ ਬ੍ਰਦਰ ਜਿੱਦਾਂ ਸੋਚਦੇ ਆ ਆਪਣੇ। ਵੱਡੇ ਬ੍ਰਦਰ ਸੀ, ਹਾਂਜੀ ਪੜ੍ਹੇ ਲਿਖੇ ਸੀ, ਹਾਂਜੀ ਸਾਰੇ ਬੈਂਕ ਮੈਨੇਜਰ ਨੇ ਉਹ। ਹਾਂਜੀ, ਤੋਂ ਉੱਦਾਂ ਕਹਾਣੀ ਖੁਸ਼ ਹੁੰਦੇ ਸੀ ਸੁਣ ਕੇ। ਜਿਵੇਂ ਮੈਂ ਕਿਸੇ ਗੁਆਂਢੀ ਤੇ ਕੋਈ ਡਰਾਮਾ ਲਿਖ ਦਿੱਤਾ, ਕਿਸੇ ਦੀ ਨਕਲ ਉਤਾਰ ਦਿੱਤੀ, ਕਿਸੇ ਦੇ ਬੋਲੀ ਪਾ ਦਿੱਤੀ। ਸਕੂਲ ਦਾ ਕੋਈ ਫੰਕਸ਼ਨ ਹੋ ਰਿਹਾ, ਮੈਂ ਸਟੇਜ ਤੇ ਖੜੀ ਨਾ ਉਹਦੀ ਬੋਲੀ ਤਿਆਰ ਕਰਕੇ ਫਟਾਫਟ ਕਵਿਤਾ ਸਕੂਲ 'ਚ ਪੜ੍ਹੀ, ਕਾਲਜ, ਐਦਾਂ ਮਤਲਬ ਚੱਲਿਆ ਜੀਵਨ। ਪਰ ਇਦਾਂ ਦਾ ਕੁਝ ਨਹੀਂ ਲਿਖਿਆ। ਈਵਨ ਜਦੋਂ ਮੇਰੀ ਮੁੱਲ ਦੀ ਤੀਵੀਂ ਹੋਈ ਹੈ, ਉਹਨਾਂ ਨੂੰ ਥੋੜ੍ਹੀ ਜਿਹੀ ਅਨਐਕਸੈਪਟਡ ਸੀਗੀ ਇਹ ਚੀਜ਼ ਕਿ ਇਹਨੇ ਇਦਾਂ ਦੀ ਮਰਿਆ ਚੂਹਾ ਵਰਗੀ ਕਹਾਣੀ ਲਿਖੀ ਹੈ। ਕਿਸੇ ਨੇ ਕੰਨ ਨਹੀਂ ਖਿੱਚੇ? ਮੇਰਾ ਖਿਆਲ ਹੈ ਮੈਂ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਗਈ। ਹਾਂਜੀ ਤੁਹਾਡੇ ਕੰਨ ਉਹਨਾਂ ਦੀ ਪਹੁੰਚ ਤੋਂ ਬਾਹਰ? ਹਾਂਜੀ, ਕੁਝ ਵੀ ਲਗਾ ਲਓ। ਹਾਂਜੀ, ਜਿਵੇਂ ਆਪਾਂ ਸੁਣਨ ਜਿਹੇ ਹੋ ਜਾਂਦੇ ਆ ਨਾ ਵੀ ਠੀਕ ਹੈ। ਇਹ ਵੀ ਗਾਰਗੀ ਉਹਨਾਂ ਨੇ ਲਿਖਿਆ ਕਿ ਉਹ ਸੈਕਸ ਦੇ ਵਰਜਿਤ ਸ਼ਬਦ ਨੂੰ ਇੱਟ ਵਾਂਗ ਸਮਾਜ ਦੇ ਮੱਥੇ ਮਾਰਦੀ ਹੈ ਹਾਂਜੀ ਤੇ ਲਹੂ ਦੀ ਤਤੀਰੀਆਂ ਦੇਖ ਕੇ ਖੁਸ਼ ਹੁੰਦੀ ਹੈ। ਹਾਂਜੀ, ਲਹੂ ਦੀਆਂ ਤਤੀਰੀਆਂ ਦੇਖ ਕੇ ਖੁਸ਼ ਹੋਣਾ ਮੇਰਾ ਖਿਆਲ ਬਹੁਤ ਚੰਗਾ ਐਕਸਪ੍ਰੈਸ਼ਨ ਨਹੀਂ ਹੈ। ਪਰ ਕਿਉਂਕਿ ਗਾਰਗੀ ਨੇ ਲਿਖਿਆ ਤੁਹਾਡੇ ਬਾਰੇ ਆ ਤੇ ਤੁਹਾਡੇ ਤੋਂ ਹੀ ਪੁੱਛਦੇ ਆ ਵੀ ਲਹੂ ਦੀਆਂ ਤਤੀਰੀਆਂ ਚੰਗੀਆਂ ਲੱਗਦੀਆਂ? ਨਹੀਂ, ਐਦਾਂ ਨਹੀਂ ਹੈ। ਲਹੂ ਦੀ ਤਤੀਰੀਆਂ ਇੱਕ ਸਿੰਬੋਲਿਕ ਹੈ। ਮੇਰਾ ਖਿਆਲ ਚੀਕਾਂ ਵੀ ਹੋ ਸਕਦੀਆਂ। ਜਿੱਦਾਂ ਮੈਂ ਲਿਖਿਆ ਕਈ ਕਹਾਣੀਆਂ ਇੱਦਾਂ ਦੀਆਂ ਸੀਗੀਆਂ ਜਿਹੜੀਆਂ ਸਿੱਧਾ ਕਟਾਕਸ਼, ਸਿੱਧਾ ਵਿਅੰਗ ਸੀਗਾ ਸਾਡੇ ਸਮਾਜ ਦੇ ਉੱਤੇ। ਇੰਗਲੈਂਡ, ਮੇਰਾ ਖਿਆਲ ਕੈਨੇਡਾ, ਅਮਰੀਕਾ ਦੇ ਵਿੱਚ ਵੀ ਉਹੀ ਹੈ, ਹੈ ਨਾ। ਇੰਡੀਆ ਦੇ ਵਿੱਚ ਵੀ ਉਹੀ ਹੈ। ਸ਼ਾਇਦ ਉਹਨਾਂ ਨੇ ਮਰਿਆ ਚੂਹਾ ਬਾਰੇ ਜਾਂ ਇੱਦਾਂ ਦੇ ਕਈ ਮੂਲ ਦੀ ਤੀਵੀਂ ਦੇ ਵਿੱਚ ਕੋਈ ਇੱਦਾਂ ਦੇ ਲਫ਼ਜ਼ ਹੈਗੇ ਨੇ, ਹੈ ਨਾ, ਜਿਹੜੇ ਆਪਾਂ ਕਹਿੰਦੇ ਆ ਵੀ ਨੰਗੇ ਲਫ਼ਜ਼ ਯੂਜ਼ ਕੀਤੇ ਗਏ ਨੇ। ਤੇ ਉਹਦੇ 'ਚ ਰਿਐਕਸ਼ਨ ਹੁੰਦਾ ਲੋਕਾਂ ਦਾ ਵੀ ਦੇਖ ਵੀ ਜਦੋਂ ਮੈਂ ਸੋਚਦੀ ਹਾਂ ਵੀ ਜੇ ਮਰਦ ਗੱਲ ਕੱਢ ਸਕਦਾ ਤਾਂ ਔਰਤ ਕਿਉਂ ਨਹੀਂ ਕੱਢ ਸਕਦੀ। ਉਹ ਬਰਾਬਰੀ ਦੇ ਉਸੇ ਲੈਵਲ ਤੇ ਫਿਰ ਉਹ ਮਰਦ ਸਮਾਜ ਉਹ ਚੀਕਾਂ ਮਾਰਦਾ ਨਾ ਵੀ ਆਹ ਇਹਨੇ ਕੀ ਲਿਖਿਆ। ਲਹੂ ਦੀਆਂ ਤਤੀਰੀਆਂ ਮੈਨੂੰ ਲੱਗਦਾ ਗਾਰਗੀ ਸਾਹਿਬ ਨੇ ਉਸ ਗੱਲ ਬਾਰੇ ਕਿਹਾ।